ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ। ਹੂੰ। ਜ਼ਮਾਨਤ ਮਿਲ ਗਈ ਬਿਕਰਮ ਮਜੀਠੀਆ ਨੂੰ, ਉਸ ਤੋਂ ਬਾਅਦ ਪੰਜਾਬ ਸਰਕਾਰ ਗਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਮਸਲਾ ਗਿਆ, ਤਾਂ ਮਜੀਠੀਆ ਦੀ ਮਾਮਲੇ ਦੀ ਸੁਣਵਾਈ ਤੋਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਪਿੱਛੇ ਹਟ ਗਏ। ਕਿਉਂ ਪਿੱਛੇ ਹਟੇ ਨੇ? ਕੋਈ ਕਾਰਨ ਸਾਹਮਣੇ ਆਇਆ ਬਾਹਰ ਜਾਂ ਗੱਲ ਕੋਈ ਹੋਰ ਹੈ ਵਿੱਚ? ਨਹੀਂ, ਬਿਲਕੁਲ ਪ੍ਰਵੀਨ ਜੀ, ਸੂਰਿਆਕਾਂਤ ਹੋਰੀ ਜਿਹੜੇ ਸੁਪਰੀਮ ਕੋਰਟ ਦੇ ਇਸ ਮੌਕੇ ਮਾਣਯੋਗ ਜੱਜ ਨੇ, ਉਹ ਜੀ। ਜਸਟਿਸ ਸੂਰਿਆਕਾਂਤ, ਉਹਨਾਂ ਨੇ ਖੁਦ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ, ਜਿਹੜੀ ਉਹਨਾਂ ਦੀ ਪਟੀਸ਼ਨ ਨੂੰ ਰੱਦ ਕਰਾਉਣ ਦੇ ਲਈ ਪੰਜਾਬ ਸਰਕਾਰ ਨੇ ਪਾਈ ਆ। ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਵਿਕਰਮ ਮਜੀਠੀਆ ਨੂੰ ਸ਼ਰਤਾਂ ਤੇ ਆਧਾਰਿਤ ਜ਼ਮਾਨਤ ਦਿੱਤੀ, ਹੂੰ, ਹੂੰ। ਤੇ ਉਸ ਜ਼ਮਾਨਤ ਨੂੰ ਹੁਣ ਜਾ ਕੇ ਮਤਲਬ ਅਗਸਤ 'ਚ ਜ਼ਮਾਨਤ ਮਿਲਦੀ ਆ, ਤੇ ਹੁਣ ਜਾ ਕੇ ਉਹਨੂੰ ਚੁਣੌਤੀ ਦਿੱਤੀ ਗਈ ਹੈ ਨਾ। ਜੀ। ਸੋ ਇਸ ਲਈ ਇਹ ਚੁਣੌਤੀ ਦੇ ਹਵਾਲੇ ਨਾਲ ਤੁਸੀਂ ਜੇਕਰ ਸਮਝਣਾ ਹੋਵੇ ਤਾਂ ਇਹ ਵੱਡਾ ਸਵਾਲ ਖੜਾ ਕਿ ਹਾਂ, ਉਹਨਾਂ ਨੇ ਆਪਣੇ ਆਪ ਨੂੰ ਪਰੇ ਕਿਉਂ ਕੀਤਾ। ਠੀਕ ਹੈ, ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਜੇਕਰ ਇਸ ਦਾ ਵਿਰੋਧ ਕੀਤਾ ਤਾਂ ਸਹੀ ਹੈ। 10 ਅਗਸਤ ਨੂੰ ਮੇਰਾ ਖਿਆਲ ਇਹ ਮਾਮਲੇ ਦੇ ਵਿੱਚ ਜ਼ਮਾਨਤ ਵਾਲਾ ਪ੍ਰੋਸੈਸ ਸ਼ੁਰੂ ਹੋਇਆ ਸੀਗਾ। ਸੋ ਉਸ ਕਾਰਵਾਈ ਦੇ ਹਵਾਲੇ ਨਾਲ ਹੁਣ ਪੰਜਾਬ ਸਰਕਾਰ ਜਦੋਂ ਸੁਪਰੀਮ ਕੋਰਟ ਪਹੁੰਚੀ, ਤੇ ਉਹ ਮਾਮਲਾ ਉਸ ਸਮੇਂ ਜਸਟਿਸ ਸੂਰਿਆਕਾਂਤ ਕੋਲੇ ਗਿਆ, ਤੇ ਜੀ, ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਇਸ ਮਸਲੇ ਤੋਂ ਹਟਣ ਦਾ, ਉਹ ਮੈਨੂੰ ਲੱਗਦਾ ਬਹੁਤ ਠੋਸ ਹੈ। ਹੂੰ। ਉਹ ਕਹਿੰਦੇ ਕਿ ਜਦੋਂ ਇਹ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੀ, ਤਦ ਜੀ। ਇਸ ਮਸਲੇ ਦੇ ਉੱਤੇ ਮੈਂ ਹੁਕਮ ਦਿੱਤੇ ਸੀ ਸਪੈਸ਼ਲ ਟਾਸਕ ਫੋਰਸ ਬਣਾਉਣ ਦੇ। ਠੀਕ ਹੈ। ਤੇ ਇਸ ਲਈ ਜਦੋਂ ਮੈਂ ਇਸ ਮਾਮਲੇ ਦੇ ਵਿੱਚ ਫੈਸਲੇ ਦੇ ਚੁੱਕਿਆ, ਤਦ ਮੈਨੂੰ ਹੁਣ ਇਸ ਮਸਲੇ ਨੂੰ ਦੂਜੀ ਤਰ੍ਹਾਂ ਆ ਕੇ ਸੁਪਰੀਮ ਕੋਰਟ 'ਚ ਵਿਚਾਰਨ ਦਾ ਹੱਕ ਨਹੀਂ ਬਣਦਾ। ਸ਼ਾਇਦ ਇਸ ਲਈ ਮੈਂ ਆਪਣੇ ਇਖਲਾਕੀ ਤੌਰ ਤੇ ਸਮਝਦਾ, ਬੇਸ਼ੱਕ ਹੂੰ, ਹੂੰ। ਹੁਣ ਕਾਨੂੰਨੀ ਅੜਚਣ ਨਹੀਂ ਸੀ ਕੋਈ, ਠੀਕ ਹੈ। ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਕਾਨੂੰਨੀ ਅੜਚਣ ਨਹੀਂ ਸੀ ਕੋਈ ਉਹ, ਹੂੰ, ਪਰ ਹੂੰ, ਇਹ ਹੂੰ। ਇਖਲਾਕੀ ਹੁੰਦਾ। ਆਪਾਂ ਅੱਗੇ ਵੀ ਇੱਕ ਵਾਰ ਸ਼ਾਇਦ ਗੱਲ ਕਰ ਰਹੇ ਸੀ ਕਿ ਕਈ ਵਾਰ ਵਕੀਲ ਜਦੋਂ ਜੱਜ ਬਣ ਜਾਂਦਾ, ਉਹਦੇ ਕੋਲ ਉਹੀ ਕੇਸ ਆ ਜਾਵੇ, ਤਾਂ ਉਹ ਹੂੰ। ਆਪਣੇ ਆਪ ਉਸ ਮਾਮਲੇ ਤੋਂ ਪਰੇ ਹੋ ਜਾਂਦਾ ਕਿ ਨਹੀਂ ਬਾਈ, ਇਸ ਮਾਮਲੇ 'ਚ ਮੈਂ ਕਦੇ ਕਿਸੇ ਇੱਕ ਧਿਰ ਦਾ ਵਕੀਲ ਰਿਹਾ। ਜੀ, ਜੀ। ਤੇ ਇਹ ਉਸੇ ਤਰ੍ਹਾਂ ਦਾ ਮਾਮਲਾ ਹੈ। ਉਹ ਹੂੰ, ਹੂੰ। ਕਹਿੰਦੇ ਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੀਗਾ, ਤਦ ਮੈਂ ਉੱਥੇ ਸੀ, ਤੇ ਉਸ ਮੌਕੇ ਮੈਂ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਇਸ ਡਰੱਗ ਵਾਲੇ ਮਾਮਲੇ ਤੇ, ਮਜੀਠੀਆ ਵਾਲੇ ਮਾਮਲੇ ਤੇ ਹੁਕਮ ਦਿੱਤੇ ਸੀ ਜਾਂ ਠੀਕ ਹੈ। ਸਲਾਹ ਦਿੱਤੀ ਸੀ। ਸੋ ਇਸ ਲਈ ਹੁਣ ਜਦੋਂ ਮੈਂ ਉਸ ਨੁਕਤੇ ਤੇ ਅੱਗੇ ਵਧਿਆ ਹੋਇਆ, ਤਦ ਮੈਨੂੰ ਇਹ ਅਧਿਕਾਰ ਨਹੀਂ ਗਾ ਕਿ ਹੁਣ ਮੈਂ ਸੁਪਰੀਮ ਕੋਰਟ 'ਚ ਇਸ ਵੱਲ ਦੇਖਾਂ ਕਿ ਜ਼ਮਾਨਤ ਹੋਣੀ ਚਾਹੀਦੀ ਹੈ ਜਾਂ ਨਹੀਂ। ਸੋ ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਹਟਾਇਆ। ਪਰ ਪੰਜਾਬ ਸਰਕਾਰ ਜਿਵੇਂ ਅੱਗੇ ਵਧੀ ਆ, ਉਹਨੂੰ ਲੱਗਦਾ ਕਿ ਉਹ ਜ਼ਮਾਨਤ ਰੱਦ ਕਰਾ ਕੇ ਵਿਕਰਮ ਮਜੀਠੀਆ ਨੂੰ ਦੁਬਾਰਾ ਜੇਲ੍ਹ ਭੇਜਣਾ ਚਾਹੁੰਦੀ ਹੈ। ਹਾਂਜੀ। ਤੇ ਇੱਧਰ ਵਿਕਰਮ ਮਜੀਠੀਏ ਦੀ ਲਗਾਤਾਰ ਚੁੱਪ ਰਾਜਨੀਤਿਕ ਖੇਮਿਆਂ 'ਚ ਖੂਬ ਚਰਚਾ ਵਿੱਚ ਹੈ। ਜਿੱਦਣ ਦੇ ਜ਼ਮਾਨਤ ਤੋਂ ਬਾਹਰ ਆਏ ਨੇ, ਦਰਬਾਰ ਸਾਹਿਬ ਗਏ ਨੇ, ਮੱਥਾ ਜੀ। ਟੇਕਿਆ, ਕਦੇ ਕਦੇ ਮਤਲਬ ਕਿ ਥੋੜਾ ਬਹੁਤ ਕਿਤੇ ਕੋਈ ਬਿਆਨ ਜਾਂ ਕੋਈ ਟਿੱਪਣੀ ਆ ਜਾਵੇ, ਅਦਰਵਾਈਜ਼ ਉਹ ਸਰਗਰਮ ਵਿਕਰਮ ਮਜੀਠੀਆ ਨਜ਼ਰ ਨਹੀਂ ਆ ਰਿਹਾ ਜਿਹੜਾ ਜੇਲ੍ਹ ਜਾਣ ਤੋਂ ਪਹਿਲਾਂ ਸੀ। ਹੂੰ। ਸੋ ਇਹਦੇ ਪਿੱਛੇ ਕੀ ਕੋਈ ਉਹਨਾਂ ਦੀ ਪਰਿਵਾਰਕ ਖਿੱਚੋਤਾਣ ਹੈ? ਜੀ। ਕੀ ਬਾਦਲ ਪਰਿਵਾਰ ਨਾਲ ਕੋਈ ਦੂਰੀਆਂ ਵੱਧ ਗਈਆਂ ਨੇ? ਹੂੰ, ਕੀ ਹੂੰ। ਇਹ ਰਾਜਨੀਤੀ ਕੋਈ ਨਵਾਂ ਫੈਸਲਾ ਲੈਣ ਜਾ ਰਹੇ ਨੇ? ਕੀ ਬੀਜੇਪੀ ਦੀ ਅੱਖ ਇਹਨਾਂ ਦੇ ਉੱਤੇ ਵੀ ਹੈ, ਜਾਂ ਇਹ ਬੀਜੇਪੀ ਦੇ ਪਾਲੇ ਜਾਣਾ ਚਾਹੁੰਦੇ ਨੇ? ਕੀ ਜ਼ਮਾਨਤ ਪਿੱਛੇ ਵੀ ਕੋਈ ਰਾਜਨੀਤਿਕ ਤਾਕਤ ਕੰਮ ਕਰਦੀ ਰਹੀ ਹੈ? ਇਹ ਕਿੰਨੇ ਹੀ ਅਜੇ ਸਵਾਲ ਖੜੇ ਨੇ, ਜਿਨ੍ਹਾਂ ਸਵਾਲਾਂ ਦਾ ਜਵਾਬ ਆਉਣ ਵਾਲਾ ਸਮਾਂ ਖੁਦ ਦੇਗਾ ਪ੍ਰਵੀਨ। ਜੀ, ਬਿਲਕੁਲ। ਸਵਾਲਾਂ ਦਾ ਸਮਾਂ ਜਵਾਬ ਦੇਊਗਾ, ਤੇ ਜਿਹੜੇ ਤੁਸੀਂ ਨੁਕਤੇ ਚੁੱਕੇ ਨੇ ਸ਼ਰਮਾ ਜੀ, ਇਹ ਵੀ ਵਾਜਿਬ ਨੇ ਕਿ ਭਵਿੱਖ ਦੇ ਵਿੱਚ ਕਾਨੂੰਨੀ ਗਲਿਆਰਿਆਂ ਦੇ ਵਿੱਚ ਕੀ ਹੁੰਦਾ ਹੈ, ਉਹਦੇ ਨਾਲ-ਨਾਲ ਨਜ਼ਰ ਸਿਆਸੀ ਗਲਿਆਰਿਆਂ ਤੇ ਵੀ ਰਹੂਗੀ ਕਿ ਉੱਥੇ ਕੀ ਬਿਲਕੁਲ। ਵਾਪਰਦਾ।